ਇਸ ਤੋਂ ਬਾਅਦ ਜਿਹੜੀ ਚਰਚਾ ਛਿੜੀ ਹੈ ਸ਼ਰਮਾ ਜੀ, ਉਹ ਇਹ ਛਿੜੀ ਹੈ ਵੀ ਏਜੰਸੀਆਂ ਦੀ ਕਾਰਵਾਈ ਦੇ ਉੱਤੇ ਇੱਕ ਵਾਰ ਫਿਰ ਤੋਂ ਜਿਹੜੀ ਚਰਚਾ ਛਿੜੀ ਹੈ ਮਜੀਠੀਆ ਦੀ ਗ੍ਰਿਫਤਾਰੀ ਦੇ ਨਾਲ। ਦੇਖੋ, ਜੇ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ, ਅੱਜ ਨਹੀਂ ਤਾਂ ਕੱਲ ਨੂੰ ਈਡੀ ਵਿੱਚ ਫਿਰ ਇਨਵੋਲਵ ਹੋ ਜੂਗੀ ਜੀ। ਤੇ ਹੁਣ ਜੇ ਇਸ ਤਰ੍ਹਾਂ ਦਾ ਵਿਜੀਲੈਂਸ ਦੀ ਕਾਰਵਾਈ ਹੈ ਤਾਂ ਵੀ ਜਾਖੜ ਵੀ ਇਹ ਸਾਰੇ ਬੋਲ ਰਹੇ ਨੇ। ਜਦੋਂ ਈਡੀ ਕਰਦੀ ਹੈ ਫਿਰ ਨਹੀਂ ਬੋਲਦੇ, ਫਿਰ ਕਹਿੰਦੇ ਜਾਇਜ਼ ਹੈ ਜੀ। ਜੇ ਈਡੀ ਕੇਜਰੀਵਾਲ ਦੇ ਉੱਤੇ ਕਾਰਵਾਈ ਕਰਦੀ ਹੈ, ਮਨੀਸ਼ ਸਿਸੋਦੀਆ ਦੀ ਕਾਰਵਾਈ ਕਰਦੀ ਹੈ, ਕਹਿੰਦੇ ਜੀ ਗਲਤ ਹੋ ਰਿਹਾ, ਸਭ ਨਾਲ ਧੱਕਾ ਹੋ ਰਿਹਾ। ਕਿਸੇ ਨਾਲ ਵਿਜੀਲੈਂਸ ਰਾਹੀਂ ਕਰਦੇ ਹੋ, ਅਸੀਂ ਜਾਇਜ਼ ਕਰ ਰਹੇ ਜੀ, ਅਸੀਂ ਤਾਂ ਪੰਜਾਬ ਨੂੰ ਬਚਾਉਣ ਲਈ ਕਰ ਰਹੇ ਹਾਂ। ਮਤਲਬ ਇਹ ਦੋਹਰੇ ਜੀ। ਕੱਲ ਭਾਰਤੀ ਜਨਤਾ ਪਾਰਟੀ ਵਿਕਰਮ ਮਜੀਠੀਆ ਦੀ ਪਿੱਠ ਤੇ ਆ ਗਈ, ਕਾਂਗਰਸ ਦੇ ਪਿੱਠ ਤੇ ਆ ਗਏ। ਹਾਂਜੀ ਹਾਂਜੀ ਬਿਲਕੁਲ। ਚਲੋ ਕੱਲ ਹਰਸਿਮਰਤ ਬੋਲੀ, ਸੁਖਬੀਰ ਬਾਦਲ ਬੋਲੇ, ਹੈ ਨਾ, ਦਲਜੀਤ ਸਿੰਘ ਚੀਮਾ ਬੋਲੇ, ਹੋਰ ਲੀਡਰ ਬੋਲੇ, ਪਰ ਸੱਤਾਧਾਰੀ ਧਿਰ ਨੇ ਆਪਣੇ 4-4 ਮੰਤਰੀ ਲਾਤੇ। ਇੱਕ ਬੋਲ ਕੇ ਜਾਂਦਾ, ਦੂਆ ਜਾਂਦਾ, ਦੂਆ ਬੋਲ ਕੇ ਜਾਂਦਾ, ਤੀਆ ਜਾਂਦਾ, ਤੀਆ ਬੋਲ ਕੇ, ਤਾਂ ਕਿ ਅਸੀਂ ਮੀਡੀਆ ਦੇ ਵਿੱਚ ਛਾਏ ਰਹੀਏ, ਸਾਡਾ ਹੀ ਸੁਨੇਹਾ ਜਾਵੇ, ਸਾਡੀ ਉਹ ਲਾਈਵ ਚੱਲੇ, ਸਾਡੀ ਉਹ ਖਬਰ ਲੱਗੇ, ਤਾਂ ਕਿ ਦੂਜਾ ਜਿਹੜਾ ਸਵਾਲ ਖੜੇ ਹੋ ਰਹੇ ਨੇ ਸਵਾਲ ਲੱਗ ਜਾਣ। ਜੀ ਜੀ। ਪਰ ਸਵਾਲ ਤਾਂ ਹੋਣਗੇ ਜੀ ਕਿ ਜੇ ਈਡੀ ਕਾਰਵਾਈ ਕਰੇ ਤਾਂ ਬੀਜੇਪੀ ਵੀ ਕਹਿੰਦੀ ਹੈ ਜਾਇਜ਼ ਹੈ, ਬਾਕੀ ਤਰ੍ਹਾਂ ਕਹਿੰਦੀਆਂ ਜੀ ਧੱਕਾ, ਤੇ ਜੇ ਸੂਬੇ ਵਾਲੀ ਸਰਕਾਰ ਕਰੇ ਫਿਰ ਕਹਿੰਦੇ ਜੀ ਸੂਬੇ ਵਾਲੀਆਂ ਏਜੰਸੀਆਂ ਧੱਕਾ ਕਰਦੀਆਂ ਹੈ, ਮਤਲਬ ਕਿ ਜਿਹੜੀ ਧਿਰ ਕਰਾ ਰਹੀ ਹੈ ਉਹ ਕਹਿੰਦੀ ਨਹੀਂ ਠੀਕ ਹੋ ਰਹੀ ਹੈ ਜੀ, ਬਾਕੀ ਕਹਿੰਦੀਆਂ ਗਲਤ ਹੋ ਰਹੀ ਹੈ। ਸੋ ਏਜੰਸੀਆਂ ਚਾਹੇ ਕੇਂਦਰੀ ਨੇ ਚਾਹੇ ਸੂਬਈ ਨੇ ਜੀ, ਉਹ ਸੱਤਾ ਦਾ ਟੂਲ ਬਣ ਕੇ ਰਹੇਗੀ, ਸੱਤਾ ਦੇ ਹੱਥ ਦੀ ਮਸ਼ੀਨਰੀ ਬਣ ਕੇ ਰਹੇਗੀ, ਉਹ ਸੱਤਾ ਦੇ ਅਨੁਸਾਰ ਚੱਲਦੀਆਂ ਨੇ, ਉਹ ਨਿਯਮ ਅਨੁਸਾਰ ਸਿਸਟਮ ਅਨੁਸਾਰ ਨਹੀਂ ਚੱਲਦੀਆਂ। ਹੁਣ ਇਸ ਮਾਮਲੇ 'ਚ ਅੱਜ ਨਹੀਂ ਤਾਂ ਕੱਲ ਨੂੰ ਈਡੀ ਨੇ ਇਨਵੋਲਵ ਹੋਣਾ ਜੀ, ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਬਣਾਇਆ, ਈਡੀ ਨੇ ਆਪਣੇ ਆਪ ਇਹ ਮਾਮਲਾ ਟੇਕ ਓਵਰ ਕਰ ਲਿਆ। ਪਰ ਸਵਾਲ ਤਾਂ ਇਹ ਖੜਾ, ਜੇ ਪਹਿਲਾਂ 7 ਸਿੱਟ ਜਾਂਚ ਹੁੰਦੀ ਰਹੀ ਨਸ਼ੇ ਵਾਲੇ ਮਾਮਲੇ 'ਚ, ਤੇ ਵਿਕਰਮ ਮਜੀਠੀਆ ਦਾ ਦਮ ਭਰੀ ਜਾਂਦਾ, ਅਗਲਾ ਕਹਿੰਦਾ ਕਿ 7 ਸਿੱਟ 'ਚ ਕੁਛ ਨਹੀਂ ਲੱਭਿਆ ਜੀ, ਮੈਂ ਤਾਂ ਪਹਿਲਾਂ ਕਹਿੰਦਾ ਸੀ ਮੇਰੇ ਤੇ ਨਵਾਂ ਪਰਚਾ ਪਾਉਣਗੇ ਜਦੋਂ ਇਹ 'ਚੋਂ ਕੁਛ ਨਹੀਂ ਮਿਲਿਆ। ਤੁਸੀਂ ਗੱਲ ਨੂੰ ਸਹੀ ਸਾਬਤ ਕਰ ਰਹੇ ਹੋ ਕਿਆ, ਦੇਖੋ ਜੀ। ਤੇ ਦੂਸਰੇ ਪਾਸੇ ਹੁਣ ਤਾਂ ਤੁਸੀਂ ਚਲਾਨ ਨਹੀਂ ਪੇਸ਼ ਕਰਦੇ ਜੀ। ਮਤਲਬ ਜੇ ਭਗਵੰਤ ਮਾਨ ਹੋਰਾਂ ਨੂੰ ਪਤਾ ਹੈ, ਜੇ ਕੇਜਰੀਵਾਲ ਹੋਰਾਂ ਨੂੰ ਪਤਾ ਹੈ, ਜੇ ਇਹਨਾਂ ਦੇ ਲੀਡਰਾਂ ਨੂੰ ਪਤਾ ਹੈ, ਜੇ ਇਹਨਾਂ ਦੇ ਮੰਤਰੀਆਂ ਨੂੰ ਪਤਾ ਹੈ, ਤਾਂ ਇਹ ਸਾਰੇ ਬਤੌਰ ਗਵਾਹ ਬਣਾ ਕੇ ਉਹਦੇ ਉੱਤੇ ਕਾਰਵਾਈ ਕਰਾ ਦੇਣ। ਜੀ ਜੀ ਸਹੀ ਹੈ। ਤੁਸੀਂ ਤਾਂ ਵਿਜੇ ਸਿੰਗਲਾ ਤੇ ਸਰਾਰੀ ਤੇ ਫਰਾਰੀ ਤੇ ਇਹਨਾਂ ਤੇ ਕੋਈ ਕਾਰਵਾਈ ਕਰ ਪਾਈ, ਜਿਹੜੇ ਰਿਸ਼ਵਤ ਲੈਂਦੇ ਸ਼ਰਿਆਮ ਫੜੇ, ਜਿਹੜੇ ਚੋਰ ਬਜ਼ਾਰੀ ਕਰਦੇ ਸ਼ਰਿਆਮ ਦਿਖ ਕੇ, ਤੁਹਾਡਾ ਐਮਐਲਏ ਅਮਿਤ ਰਤਨ ਫੜ ਲਿਆ ਜੀ, ਆਹ ਫੜ ਲਿਆ ਜੀ, ਇੱਕ ਕਰੋੜਾ ਫੜ ਲਿਆ ਸੀ ਜੀ, ਉਹ ਸਾਰਿਆਂ ਦੇ ਉੱਤੇ ਕਿੱਥੇ ਉਹ ਕਾਰਵਾਈਆਂ, ਕਿੱਥੇ ਪਾਈਆਂ? ਸੋ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਇਹ ਦਿਖਾਉਨੇ ਹੋ ਕਿ ਜੀ ਸਾਡੇ ਕੋਲ ਸੱਤਾ ਹੈ ਤਾਂ ਅਸੀਂ ਚੋਰ ਮੋਰੀ ਰਾਹੀਂ ਵੀ ਬਚ ਕੇ ਜਾਵਾਂਗੇ, ਸਾਡੇ ਕੋਲ ਸੱਤਾ ਨਹੀਂ ਹੈ ਤਾਂ ਅਸੀਂ ਕੁਛ ਕਰਾਂਗੇ। ਸੋ ਜਦੋਂ ਅਕਾਲੀ ਦਲ ਸੀ ਉਹ ਕਰਦੇ ਸੀ, ਜਦੋਂ ਕਾਂਗਰਸ ਦਲ ਸੀ ਉਹ ਕਰਦੇ ਸੀ, ਹੁਣ ਤੁਸੀਂ ਕਰ ਰਹੇ ਹੋ। ਇਹ ਏਜੰਸੀਆਂ ਦੀ ਦੁਰਵਰਤੋਂ ਹੈ, ਇਹਦੀ ਚਰਚਾ ਪਹਿਲਾਂ ਵੀ ਤੁਰਦੀ ਰਹੀ ਹੈ, ਇਸ ਘਟਨਾ ਨੇ ਇੱਕ ਵਾਰ ਫਿਰ ਤੋੜ ਦਿੱਤੀ ਹੈ।